ਯਾਰ ਇੰਜ ਹਰਨਾ ਨਹੀਂ ਸੀ ਅਸੀਂ ਜਿਵੇਂ ਹਰੇ ਆ ਨਾ। ਆਓ ਚੋਰ ਸਾਹਿਬ 5-7 ਵੋਟਾਂ ਤੇ ਤਾਂ ਸਮਝ ਆਉਂਦੀ ਆ। ਤੁਹਾਨੂੰ ਤੇ ਝੋਂਗੇ 'ਚ ਵੋਟ ਵੀ 17 ਪਏ ਆ, 12 ਤੇ ਆਪਾਂ ਘਰ ਦੇ ਹੀ ਆ। ਜਿਨ੍ਹਾਂ ਨੂੰ ਇੱਥੇ ਚਾਹਵਾਂ ਪਿਆਉਂਦੇ ਸੀ ਇਹਨਾਂ ਦੇ ਵੋਟਾਂ ਦਾ ਪਤਾ ਕਰੋ ਕਿਹਨੂੰ ਪਾਉਂਦੇ ਰਹੇ ਆ ਇਹ। ਉਦੋਂ ਜਿਹਦੇ ਵੱਲ ਜਾਂਦੇ ਹੋ ਕਹਿੰਦੇ ਜੀ ਤੁਹਾਨੂੰ ਚੋਈ ਸਾਹਿਬ ਵੋਟ ਦੇਵਾਂਗੇ, ਤੁਹਾਨੂੰ ਹੀ ਵੋਟ ਦੇਵਾਂਗੇ। ਏਦਾਂ ਹੀ ਹੁੰਦਾ ਵਾ, ਮੇਰੇ ਨਾਨੇ ਨਾਲ ਵੀ ਏਦਾਂ ਹੀ ਹੋਇਆ ਸੀ ਕਿ ਤੈਨੂੰ ਹੀ ਕੰਮ ਤੇ ਰੱਖਾਂਗੇ, ਤੈਨੂੰ ਹੀ ਕੰਮ ਤੇ ਰੱਖਾਂਗੇ। ਗਾਂ ਫਿਰ ਅਗਲਿਆਂ ਨੇ ਸ਼ਰੀਕਾਂ ਨੂੰ ਰੱਖ ਲਿਆ ਸਾਡਿਆਂ ਨੂੰ। ਏਦਾਂ ਹੀ ਤੁਹਾਡੇ ਨਾਲ ਹੋਇਆ ਵਾ, ਵੋਟ ਵੀ ਨਹੀਂ ਪਾਇਆ ਕਿਸੇ ਨੇ, ਖੇ ਪਾਤੀ ਤੁਹਾਡੇ ਸਿਰ 'ਚ ਭਾਵੇਂ ਨਹੀਂ ਰੁਕਦੀ। ਇਹ ਜਿਹੜੇ ਉਹ ਢੋਲਾਂ ਵਾਲੇ ਤੇ ਸੱਚ ਪੈਸੇ ਕਲੀਅਰ ਕਰਨੇ ਆ ਜੋਰ ਸਾਹਿਬ। ਉਹਨਾਂ ਦੇ ਕਾਹਦੇ, ਜਦੋਂ ਅਸੀਂ ਹਾਰ ਗਏ ਆ ਢੋਲ ਹੀ ਨਹੀਂ ਵਜਾਏ ਤੇ ਅਸੀਂ ਕਾਹਦੇ ਪੈਸੇ ਦੇਣੇ? ਉਹ ਕਹਿੰਦੇ ਸਾਡੇ ਨਾਲ ਕਿਹੜਾ ਹਾਰ ਜਿੱਤ ਮੁੱਕੀ ਸੀ ਤੁਸੀਂ, ਸਾਡੇ ਨਾਲ ਤੇ ਇਹ ਸੀ ਕਿ ਅਸੀਂ ਆ ਗਏ ਆ, ਵਜਾਓ ਜਾਂ ਨਾ ਵਜਾਓ ਸਾਨੂੰ ਪੈਸੇ ਦਿਓ। ਕਿੰਨੇ ਪੈਸੇ ਲੈਂਦੇ ਨੇ ਉਹ? 2500 ਰੁਪਈਆ। 2500 ਰੁਪਈਆ ਕਾਹਦਾ? ਉਹ ਕਹਿੰਦੇ ਅਸੀਂ 2 ਢੋਲ ਲਿਆਏ ਸੀ। ਉਹ 3500 ਦਾ ਨਵਾਂ ਢੋਲ ਆ ਜਾਂਦਾ, 2500 ਉਹਨਾਂ ਨੂੰ ਕਾਹਦਾ ਦੇਣਾ? ਤੇ ਸਭ ਢੋਲਾਂ ਦਾ ਵੀ ਕੰਮ ਕਰਦੇ ਰਹੇ। ਮੈਨੂੰ ਘੁੱਟ ਓਏ, ਘੁੱਟ ਚੁੱਪ ਕਰਕੇ। ਫਿਰ ਏਡਾ ਪੱਕਾ ਰੇਟ ਕਿਦਾਂ ਪਤਾ ਤੁਹਾਨੂੰ? ਤੇ ਸਭ ਛਣਕਣਾ ਕਿੰਨੇ ਦਾ ਹੁੰਦਾ ਢੋਲ ਦੇ ਨਾਲ ਜਿਹੜਾ ਹੁੰਦਾ? ਮੈਨੂੰ ਤੇ ਇਹਨਾਂ ਨੇ ਛਣਕਣਾ ਬਣਾ ਕੇ ਰੱਖ ਦਿੱਤਾ। ਨੱਠ ਕੇ ਹੋਰ ਕੰਮ ਕਰੋ ਇਹਨਾਂ ਦੇ। ਆ ਦੇਖੋ ਖੱਲੀਆਂ ਪੈ ਗਈਆਂ ਲੱਤਾਂ 'ਚ। 4 ਕਰੋੜ ਰੁਪਈਆ ਲੱਗਾ ਮੇਰਾ ਇਸ ਇਲੈਕਸ਼ਨ ਦੇ ਉੱਤੇ। 4 ਕਰੋੜ? ਹਾਂ 22 ਮੱਝਾਂ ਆ ਜਾਣੀਆਂ ਸੀ ਇਹਦੇ 'ਚ। ਇੱਥੇ ਡੰਗਰ ਪਾਇਆ ਹੁੰਦਾ ਦੁੱਧ ਤੇ ਦਿੰਦੇ, ਵੋਟ ਭਾਵੇਂ ਉਹ ਨਹੀਂ ਦਿੰਦੇ। ਉਹ ਨਹੀਂ ਖੈਰ। ਤੇ ਆ ਜਿਹੜਾ ਖੰਭੇ ਦੇ ਉਹ ਟਰਾਂਸਫਾਰਮ ਜੇ ਲਵਾਉਂਦੇ ਫਿਰਦੇ ਸੀ, ਸਾਰੇ ਕੰਮ ਕਰਾਏ ਨੇ। ਐਸਡੀਓ ਨੂੰ ਮਿਲ, ਉਹਨੂੰ ਮਿਲ, ਉਹਨੂੰ ਮਿਲ, ਸਾਰੇ ਕੰਮ ਕਰਾਏ ਇਹਨਾਂ ਨੇ। ਤੁਸੀਂ ਕੰਮ ਕੀਤੇ ਆ, ਉਹ ਕੰਮ ਵਿਖਾ ਗਏ ਆ। ਹੁਣ ਇੱਥੇ ਕਿਹਦੀ ਮਾਂ ਨੂੰ ਮਾਸੀ ਕਹਿਣਾ ਆਪਾਂ ਹੁਣ? ਉਦੋਂ ਤੇ ਬੜਾ ਤੁਸੀਂ ਦੁੱਧ ਪਿਆਈ ਜਾਂਦੇ ਸੀ, ਚਾਹਾਂ ਪਿਆਈ ਜਾਂਦੇ ਸੀ ਉਹਨਾਂ ਨੂੰ। ਆ ਤੁਹਾਡੇ ਕੀ ਲੱਗਦੇ ਸੀ ਜਿੰਨੇ ਵੀ ਇੱਥੇ ਆਉਂਦੇ ਸੀ? ਲੱਗਦੇ ਉਦੋਂ ਤੇ ਇੰਜ ਲੱਗਦਾ ਸੀ ਕਿ ਇਹਨਾਂ ਤੋਂ ਮੇਰਾ ਆਪਣਾ ਅੱਗੇ ਹੈ ਹੀ ਨਹੀਂ ਕੋਈ ਵੀ। ਤੇ ਉਹ ਆਪਣੇ ਵਾਲੀ ਹੀ ਕਰ ਗਏ ਆ, ਆਪਣੇ ਵੀ ਸ਼ਰੀਕ ਹੀ ਹੁੰਦੇ ਆ। ਦੱਸ, ਮੈਨੂੰ ਸਵੇਰ ਤੋਂ ਹੀ ਲੱਗ ਰਿਹਾ ਸੀ ਕਿ ਯਾਰ ਮੈਂ ਜਿਹੜੇ ਵੀ ਬੂਥ ਤੇ ਗਿਆ ਨਾ, ਉੱਥੇ ਕੋਈ ਆਪਣਾ ਏਜੰਟ ਨਹੀਂ ਠੀਕ ਹੈਗਾ, ਕੋਈ ਅੱਗੇ ਬੰਦਾ ਨਹੀਂ ਕੋਈ ਬੈਠਾ ਨਾ। ਵੈਸੇ ਵੀ ਉਹਨਾਂ ਦੇ ਬੂਥ ਵੀ ਨਹੀਂ ਸੀ ਹੈ ਵੋਟਾਂ ਵਾਲੇ ਜਿਨ੍ਹਾਂ ਨੂੰ ਤੁਸੀਂ ਇੱਥੇ ਚਾਹਾਂ ਪਿਆਉਂਦੇ ਰਹੇ ਆ। ਗੱਲਾਂ ਇਹਨਾਂ ਦੀਆਂ ਸੁਣਦੇ ਪਏ ਸੀ ਤੁਸੀਂ, ਭਕਾਈਆਂ ਮਾਰਦੇ ਸੀ ਇੱਥੇ ਆ ਕੇ ਰੋਜ਼ ਦਿਹਾੜੀ ਡੇਰੇ ਤੇ। ਸਾਡੀਆਂ ਤੇ ਮੱਝਾਂ ਨੂੰ ਵੀ ਪਤਾ ਲੱਗ ਗਿਆ ਸੀ ਇਹਨਾਂ ਨੇ 2 ਨੰਬਰੀ ਕਰਨੀ ਤੁਹਾਡੇ ਨਾਲ। ਉਹਨਾਂ ਨੂੰ ਦੇਖਦੇ ਹੀ ਗਾਂ ਕਰਨ ਲੱਗ ਪੈਂਦੀਆਂ ਸੀ। ਉਹ ਨਹੀਂ ਖੈਰ। ਉਹ ਕਿੱਥੇ ਗਿਆ ਬਲਡੋਜ਼ਰ ਮੂੰਹ ਆ ਤੁਹਾਡਾ ਯਾਰ? ਸਾਰੇ ਅੱਜ ਵੇਲਾ ਪਤਾ ਹੀ ਨਹੀਂ ਹੈਗਾ। ਕਿਸੇ ਨੇ ਵੀ ਨਹੀਂ ਫੋਨ ਕਰਕੇ ਅਫਸੋਸ ਵੀ ਨਹੀਂ ਕੀਤਾ? ਫੋਨ ਕਰਕੇ ਕੀ, ਉਹਨਾਂ ਨੇ ਦੱਸਿਆ ਤੱਕ ਨਹੀਂ। ਉਹ ਮੈਨੂੰ ਤਾਂ ਸਦੀਕ ਮਾਛੀ ਦੱਸ ਕੇ ਗਿਆ ਕਿ ਚੌਧਰੀ ਸਾਹਿਬ ਤੁਸੀਂ ਹਾਰ ਗਏ ਹੋ ਇੰਜ। ਮੈਂ ਉੱਥੋਂ ਹੀ ਪਿੱਛਾ ਨੂੰ ਆ ਗਿਆ, ਫਿਰ ਮੈਂ ਅੱਗੇ ਗਿਆ ਹੀ ਨਹੀਂ। ਸਭ ਪਤਾ ਤੇ ਕਰਨਾ ਸੀ, ਭਾਵੇਂ ਜਿੱਤ ਗਏ ਹੋਈਏ ਅਸੀਂ। ਪਤਾ ਕੀ ਕਰਨਾ ਸੀ? ਆਪਣੀ ਵਾਰਡ ਚੋਂ ਹਾਰ ਗਿਆ ਮੈਂ। 6 ਵੋਟ ਨਿਕਲੇ ਨੇ ਸਾਰੇ। ਤੇ ਆਪਾਂ ਘਰ ਦੇ ਜੀ ਤੇ 12 ਵਾ। ਉਹ ਵਿੱਚ ਕਈਆਂ ਦੇ ਨਹੀਂ ਨਾ ਸ਼ਨਾਖਤੀ ਕਾਰਡ ਬਣੇ, ਵੋਟ ਨਹੀਂ ਬਣੇ ਹਾਲੀ। ਇਲੈਕਸ਼ਨ ਦਾ ਨਹੀਂ ਪਤਾ ਜੀ, ਇੱਥੇ ਤੇ ਵੋਟ ਚਿੱਟੇ ਹੋਏ ਪਏ ਲੋਕਾਂ ਦੇ। ਖੂਨ ਚਿੱਟੇ ਹੁੰਦੇ ਦੇਖੇ ਆ ਮੈਂ, ਆ ਵੋਟ ਚਿੱਟੇ ਹੁੰਦੇ ਵੀ ਦੇਖ ਲਏ। ਕਿਤੇ ਮੇਰੀ ਕਿਸੇ ਬੂਥ ਤੇ ਲਵਾਈ ਹੁੰਦੀ ਨਾ ਤੁਸੀਂ ਡਿਊਟੀ, ਆ ਜਿਹੜੇ ਕਮ ਚਾਹਵਾਂ ਪੀਂਦੇ ਸੀ ਨਾ ਇੱਥੇ, ਇਹਨਾਂ ਦੇ ਤਾਂ ਮੈਂ ਗਿਰੇਬਾਨ ਤੋਂ ਫੜ ਕੇ ਵੋਟ ਪਾਉਣੇ ਸੀ। ਮੈਂ ਮਾਰ ਕੇ ਤੇਰਾ ਬੂਥ ਸਜਾ ਦੇਣਾ। ਅੱਛਾ ਛੋਟਾ ਬੂਥ, ਬੜੀ ਬਾਤ ਗੱਲ ਕਰ ਰਿਹਾ ਤੁਹਾਡੇ ਨਾਲ ਮੈਂ। ਤੇ ਗੱਲ ਤੂੰ ਜਿਹੜੀ ਕਰ ਰਿਹਾ, ਮੈਨੂੰ ਬਹੁਤ ਗੁੱਸਾ ਇਹਨਾਂ ਲੋਕਾਂ ਦਾ। ਮੈਂ ਵੀ ਤੁਹਾਡੇ ਇਲੈਕਸ਼ਨ 'ਚ ਬਰਾਬਰ ਦਾ ਸ਼ਰੀਕ ਹਾਂ ਜੀ। ਦੁੱਖ 'ਚ ਬਰਾਬਰ ਦਾ ਸ਼ਰੀਕ ਹੁੰਦਾ। ਇਲੈਕਸ਼ਨ 'ਚ ਕਰ ਲਿਆ 2 ਕਰੋੜ ਤੂੰ ਦੇ ਦੇ, ਤੂੰ ਸ਼ਰੀਕ ਹੋ ਜਾ ਵਿੱਚ। ਨਹੀਂ ਜੀ, ਮੈਂ ਨਹੀਂ ਸ਼ਰੀਕ ਤੁਹਾਡੇ ਦੁੱਖ 'ਚ। ਉੱਠ ਕੇ ਕੁੰਡੀ ਲਾ, ਕੋਈ ਨਾ ਇੱਥੇ ਕੋਈ ਨਾ ਵੜੇ, ਕੋਈ ਵੀ ਆਵੇ ਉਹਨਾਂ ਨੂੰ ਕਹੋ ਜੀ ਇੱਥੇ ਹੈ ਹੀ ਨਹੀਂ। ਠੀਕ, ਉਹ ਸ਼ਿਫਟ ਹੋ ਗਏ ਇੱਥੇ ਚੋਰ ਸਾਹਿਬ, ਇਹ ਕਹਿ ਦਵਾਂ? ਆਹੋ ਠੀਕ ਹੈ ਚੋਰ ਸਾਹਿਬ। ਆ ਜੋਤੀ ਤੁਹਾਡੀ ਭਾ ਚੱਲਾਂ ਮੈਂ ਚੋਰ ਸਾਹਿਬ। ਲਾ ਦੇ ਕੁੰਡੀ, ਇੱਥੇ ਕੋਈ ਨਾ ਵੜੇ। ਯਾਰ ਸਮਝ ਨਹੀਂ ਆਈ ਮੈਨੂੰ, ਆਪਣੀ ਵਾਰਡ ਚੋਂ ਨਹੀਂ ਸੀ ਹਰਨਾ ਚਾਹੀਦਾ। ਅੱਛਾ ਭਾਈ, ਇਹਨਾਂ ਦੁਨੀਆ ਦੇ ਲੋਕੀ ਸਹੀ ਕਹਿੰਦੇ ਨੇ ਕਿ ਦੁਨੀਆ ਨੂੰ 2 ਪਾਸੇ ਦਿੰਦੇ ਨੇ, ਬੰਦੇ ਨੂੰ 1 ਪਾਸੇ ਨੇ। ਆਜੋ ਤੁਹਾਨੂੰ ਮੈਂ ਤੁਹਾਨੂੰ ਹੀ ਠੀਕ ਸੀ ਚੋਰ ਸਾਹਿਬ। ਅੱਛਾ, ਉਹ ਯਾਰ ਕੀ ਕੀਤਾ ਜੀ? ਉਹ ਚੰਗਾ ਭਲਾ ਚੋਂ ਛੱਡ ਗਏ। ਚੋਰ ਸਾਹਿਬ ਕੀ ਹੋਇਆ? ਚੋਰ ਸਾਹਿਬ ਨੂੰ ਹੋਣੇ ਚਾਹੀਦਾ। ਚੋਰ ਸਾਹਿਬ ਸਾਡਾ ਦੁੱਖ ਲੈ ਕੇ ਚਲੇ ਗਏ। ਚੋਰ ਸਾਹਿਬ ਆ ਗਏ ਸਾਰੇ ਦੇਸ਼ ਦਰੋਹੀ। अस्सलाम वालेकुम जी।
ਮੈਂ ਨਹੀਂ ਇੱਥੇ ਹੈਗਾ। ਚੋਰ ਸਾਹਿਬ ਨਹੀਂ ਇੱਥੇ ਹੈਗੇ, ਚਲੋ ਜਾਓ ਆਪਣੇ ਆਪਣੇ ਘਰ। ਯਾਰ ਇੱਕ ਗੱਲ ਸੁਣੋ ਚੌਧਰੀ ਸਾਹਿਬ, ਚਲੋ ਗਲਤੀ ਬੰਦੇ ਕੋਲ ਹੋ ਹੀ ਜਾਂਦੀ ਹੈ, ਅਸਾਂ ਤੇ ਕੋਸ਼ਿਸ਼ ਤੇ ਬੜੀ ਕੀਤੀ ਹੈ ਇਲੈਕਸ਼ਨ ਵਾਸਤੇ। ਦਰਅਸਲ ਨਾ ਸਾਡੇ ਮੁਕੱਦਰਾਂ 'ਚ ਐਤਕੀ ਇਲੈਕਸ਼ਨ ਹੈ ਹੀ ਨਹੀਂ ਸੀ। ਹਾਂਜੀ ਹਾਂਜੀ ਹਾਂਜੀ। ਚਾਹ ਲਿਆਵਾਂ ਚੋਰ ਸਾਹਿਬ ਇਹਨਾਂ ਲਈ? ਆ ਬਹਿ ਜਾ, ਚੱਲ ਲੱਤਾਂ ਘੁੱਟ। ਦਰਅਸਲ ਕੋਸ਼ਿਸ਼ ਬੜੀ ਕੀਤੀ ਹੈ ਚੌਧਰੀ ਸਾਹਿਬ, ਜਿਹੜਾ ਖੰਭਾ ਨਹੀਂ ਪਟਾ ਕੇ ਲਾਇਆ ਤੁਸੀਂ ਉਹਨਾਂ ਦੇ ਬੂਹੇ ਅੱਗੇ ਲਾ ਤੱਕ ਮੇਰਾਂ ਦੇ ਬੂਹੇ ਅੱਗੇ, ਉਹ ਆਂਦੇ ਨੇ ਹਾਂ ਆਪਣਾ ਬਾਹਰ ਦਾ ਹਿੱਸਾ ਜਿਹੜਾ ਪਲਸਤਰ ਕਰਨਾ ਸੀ ਤੇ ਸਾਡੇ ਮੁੰਡੇ ਦਾ ਵਿਆਹ ਸੀ ਤੇ ਤੁਸੀਂ ਖੰਭਾ ਸਾਡੇ ਅੱਗੇ ਠੋਕ ਛੱਡਿਆ। ਉਹ ਸਰ ਜੀ ਉਹਨਾਂ ਦੇ ਕੋਈ 500 ਵੋਟ ਸੀ, ਉਹਨੇ ਐਸੇ ਗੁੱਸੇ ਨਾਲ ਵੋਟ ਹੀ ਨਹੀਂ ਕਿਸੇ ਨੇ ਦਿੱਤਾ। ਅੱਛਾ। ਸਾਰੇ ਇਸ ਗੁੱਸੇ 'ਚ ਹੀ ਆ ਗਏ? ਨਹੀਂ ਨਹੀਂ ਨਹੀਂ। ਉਦੋਂ ਤੁਸੀਂ ਮੈਨੂੰ ਕਹਿੰਦੇ ਹੋ ਖੰਭਾ ਉੱਥੇ ਲਵਾ ਕੇ ਦਿਓ, ਖੰਭਾ ਲੱਗੇਗਾ ਤੇ ਫੇਰ ਅਸੀਂ ਉੱਥੇ ਵੋਟ ਬੜੇ ਲਵਾਂਗੇ। ਕਿਹੜੇ ਵੋਟ ਮਿਲੇ ਨੇ ਮੈਨੂੰ ਉੱਥੇ? ਸਰ ਸੋਚਿਆ ਤੇ ਇਸੇ ਵਾਸਤੇ ਸੀ ਜਿਨ੍ਹਾਂ ਦੀ ਗਲੀ ਉੱਚੀ ਕੀਤੀ, ਕਈਆਂ ਦੇ ਮਕਾਨ ਨੀਵੇਂ ਹੋਏ। ਮੈਂ ਨਾ ਵੇਖੋ ਮੇਰੇ ਕਹਿਣ ਦੀ ਤੁਸੀਂ ਕੀਤਾ ਹੈ, ਉਹ ਕਈ ਮਾਣਿਆਂ ਦੇ ਮਕਾਨ ਨੀਵੇਂ ਰਹਿ ਗਏ, ਉਹਨਾਂ ਵੀ ਵੋਟ ਨਹੀਂ ਤੁਹਾਨੂੰ ਦਿੱਤੇ, ਉਹਨਾਂ ਆਪਣੇ ਲੱਗ ਲਾਇਆ ਨੂੰ ਮਨਾ ਕਰਤਾ। ਦੱਸੋ ਸਾਡੇ ਆਪਣਾ ਅਸੀਂ ਬੜੇ ਮੁਖਲਸ ਹਾਂ ਤੁਹਾਡੇ ਨਾਲ, ਬੜੇ ਢਿੱਡੋਂ ਰਾਜ਼ੀ ਸਾਂ ਤੁਹਾਡੇ ਨਾਲ। ਨਾ ਤੁਹਾਡੇ ਢਿੱਡੋਂ ਤੇ ਚਾਹ ਦੀ ਆਵਾਜ਼ ਆਉਂਦੀ ਪਈ ਹਜੇ ਤੱਕ ਮੈਨੂੰ। ਆਹ ਭਾਈ ਨੇ ਬਹੁਤ ਚਾਵਾਂ ਪੀਤੀਆਂ, ਜੱਗਾਂ ਦੇ ਜੱਗ ਟੱਬਾਂ ਦੇ ਟੱਬ ਪੀ ਗਿਆ ਵਾ, ਸਾਡੀ ਮੱਝ ਬੂਰੀ ਵੱਜ ਇਹਨਾਂ ਨੇ ਸੁੱਕੀ ਕਰ ਦਿੱਤੀ। ਉਹ ਪੈਸਾ ਕਿੰਨੇ ਚਾਵਾਂ ਦੇ ਬੰਦੇ ਨੇ ਪਹਿਲਾ ਚਾਵਾਂ ਦੇ 4 ਕਰੋੜ ਰੁਪਈਆ ਲੱਗਾ ਮੇਰਾ। ਕਿੰਨਾ? 4 ਕਰੋੜ ਰੁਪਈਆ। ਹਾਂ ਹੁਣ ਕੀ ਹੋਇਆ? ਸਾਹ ਚਲੇ ਗਏ? ਜਿੰਦਾ ਹੀ ਆ? ਉਦੋਂ ਕੋਈ ਕਹਿੰਦਾ ਜੀ ਗਲੀਆਂ ਬਣਵਾ ਦਿਓ, ਗਲੀਆਂ ਬਣਵਾ ਦਿਓ, ਗਲੀਆਂ ਬਣਵਾਓਗੇ ਤੇ ਵੋਟ ਸਾਰੇ ਤੁਹਾਨੂੰ ਦੇਣਗੇ। ਚੌਧਰੀ ਸਾਹਿਬ ਗਲੀਆਂ ਤਾਂ ਬਣਾਈ ਹੈ ਇਸ ਵਾਰ ਸਾਨੂੰ ਵੋਟ ਮਿਲਣਗੇ, ਉਹ ਜਿਨ੍ਹਾਂ ਦੇ ਮਕਾਨ ਨੀਵੇਂ ਹੋ ਗਏ ਨੇ ਗੁੱਸੇ ਨਾਲ ਉਹਨਾਂ ਵੀ ਨਹੀਂ ਵੋਟ ਦਿੱਤਾ ਸਾਨੂੰ। ਸਾਹਿਬ ਤੁਹਾਨੂੰ ਕਿਹਾ ਸੀ ਕਿ ਮੈਂ ਰਹਿਣ ਮੁੰਡੇ ਦਾ ਪਤਾ ਲੈ ਆਈਏ, ਤੁਸੀਂ ਨਹੀਂ ਗਏ, ਉਹ ਗੁੱਸੇ ਨਾਲ ਪੂਰੀ ਬਲਾਦਰੀ ਸਾਨੂੰ ਵੋਟ ਨਹੀਂ ਦਿੱਤੇ। ਪਤਾ ਲੈਣ ਉਹਦਾ ਮੈਂ ਲੈ ਕੇ ਤੇ ਆਇਆ ਪਤਾ, ਹੁਣ ਮੈਂ ਉਹਦੇ ਕੋਲ ਮੰਜੀ ਢਾ ਕੇ ਬਹਿ ਜਾਂਦਾ। ਉਹ ਚੌਧਰੀ ਸਾਹਿਬ ਤੁਸੀਂ ਸਕੂਟਰੀ ਤੁਹਾਡੇ ਕੋਲ ਕੋ ਨਹੀਂ ਸੀ, ਤੁਸੀਂ ਨਹੀਂ ਗਏ, ਤੁਸੀਂ ਤੁਹਾਨੂੰ ਯਾਦ ਨਹੀਂ ਹੈ। ਦਰਅਸਲ ਸਾਡੇ ਤੋਂ ਬਾਅਦ ਚੌਧਰੀ ਸਾਹਿਬ ਉਹ ਜਿਹੜਾ ਦੂਸਰਾ ਮੁਖਾਲਫ ਪਾਰਟੀ ਵਾਲਾ ਨਾ, ਉਹਨਾਂ ਦੇ ਘਰ ਘਰ ਗਿਆ 5-5 ਹਜ਼ਾਰ ਰੁਪਏ ਪਹਿਲਾਂ ਹੀ ਦੇ ਆਇਆ ਯਾਰ। ਇਹ ਜੇ ਅਸਲ ਗੱਲ ਹੈ ਜੇ ਸਾਨੂੰ ਜਿਹਦੀ ਸਮਝ ਹੀ ਨਹੀਂ ਲੱਗੀ। ਤੇ ਇਹ ਜਿਹੜਾ ਜਨਾ ਮੋਟੂ ਪੈਸੇ ਦੇ ਦਿੱਤੇ ਨੇ ਉਹਨੇ। ਪੈਸੇ ਉਹਨੇ ਦਿੱਤੇ ਨੇ, ਤੇ ਇਹ ਜਿਹੜਾ ਸਾਡਾ ਸੱਜਣ ਸੀ ਚੋਖਾ ਮੁਖਾਲਫ ਪਾਰਟੀ ਨੂੰ ਬਰਿਆਨੀ ਦਾ ਡੱਬਾ ਲੈ ਖਾਂਦੇ ਆ ਸੀ। ਉਹ ਤੇਰਾ ਕਖੜਾ ਜਾਂ ਬੇੜਾ ਤਾਜਾ ਤੇਰਾ ਲਤੀਫ। ਮੈਂ ਭਾਈ ਸੱਚ ਹੀ ਦੱਸਣਾ ਹੀ ਮੇਰੇ ਕੋਲ ਰਿਕਾਰਡਿੰਗ ਹੈ ਵੇ ਫੋਨ ਦੀ, ਤੂੰ ਉੱਥੇ ਕਹਿਣ ਦੇ ਯਾਰ ਮੈਂ ਰੁਕ ਨਹੀਂ ਸਕਦਾ, ਮੈਂ ਸੱਚ ਦੱਸਣੀ ਗੱਲ। ਨਹੀਂ ਤੁਹਾਡੀ ਵਾਰਡ ਚੋਂ ਕਿੰਨੇ ਵੋਟ ਨਿਕਲੇ ਨੇ? ਜੀ ਸਾਹਿਬ ਸਾਡੀ ਵਾਰਡ 'ਚ 3 ਵੋਟ ਨਿਕਲੇ ਨੇ ਜੀ। ਤੇ ਫੇਰ ਇਹ ਤੇ ਤੁਹਾਡੀ ਕਾਰਕਰਦਗੀ। ਉਦੋਂ ਤੁਸੀਂ ਇੰਜ ਨੱਸ ਫਿਰਦੇ ਹੋ ਜਿਵੇਂ ਉੱਥੇ ਚਲੋ ਜੀ ਫਲਾਣੀ ਜਗ੍ਹਾ ਚਲੋ, ਫਲਾਣੀ ਜਗ੍ਹਾ ਚਲੋ। ਚਾਚਾ 5 ਚਾਵਾਂ ਤੇ ਤੂੰ ਮੇਰੇ ਹੱਥੋਂ ਪੀਤੀਆਂ, ਤੇਰਾ ਤੇ ਫੀ ਵੋਟ ਵੀ ਸਾਨੂੰ 1.5 ਚਾਹ ਚ ਪਿਆ ਵਾ। ਯਾਰ ਚਾਹਾਂ ਤੇਰੀਆਂ ਨੇ ਕੰਮ ਹੀ ਨਹੀਂ ਕੀਤਾ, ਅਸੀਂ ਇਹਦੇ 'ਚ ਕੀ ਕਸੂਰਵਾਰ ਹਾਂ? ਕੋਈ ਆਹ ਕੋਸ਼ਿਸ਼ ਤੇ ਬੜੀ ਕੀਤੀ ਸਭ ਹੈ। ਤੁਹਾਡੀ ਵਾਰਡ ਚੋਂ ਕਿੰਨੇ ਨਿਕਲੇ ਵੋਟ? ਮੇਰੀ ਵਾਰਡ ਚੋਂ ਚੋਈ ਸਰ 2 ਵੋਟ ਨਿਕਲੇ ਨੇ। ਇਹਨਾਂ ਦੀ ਵਾਰਡ ਚੋਂ ਪੱਥਰੀ ਵੀ ਨਿਕਲੀ ਹੈ ਜੀ, ਮੈਂ ਰਿਪੋਰਟ ਦੇਖੀ ਹੈ। ਤੇ ਨਾਸਰ ਸਾਹਿਬ ਤੁਹਾਡੇ? ਚੌਧਰੀ ਸਾਹਿਬ 2 ਵੋਟ। ਵੇਖੋ ਨਾ, ਇਹ 2-2 ਕਿਸੇ ਚੋਂ 3, ਕਿਸੇ ਚੋਂ 2, ਕਿਸੇ ਚੋਂ 4, ਕਿਸੇ ਚੋਂ 6, ਇਹ 17 ਵੋਟ ਟੋਟਲ ਹੋਏ ਨੇ। ਸ਼ਰਮ ਆਉਂਦੀ ਸੀ ਮੈਨੂੰ ਉੱਥੇ ਸੁਣ ਕੇ, ਜਿਹੜੇ ਬੰਦੇ ਨੇ ਮੈਨੂੰ ਆ ਕੇ ਦੱਸਿਆ ਸੀ ਕਿ ਭਾਈ ਤੁਸੀਂ ਹਾਰ ਗਏ ਹੋ, ਤੇ 17 ਵੋਟ ਟੋਟਲ ਹੋਏ ਨੇ ਸਾਰੀਆਂ ਵਾਰਡਾਂ ਦੇ ਇਕੱਠੇ ਕਰਕੇ। ਸਭ ਮੈਂ ਨਹੀਂ ਕਿਤੇ ਮੂੰਹ ਦਿਖਾਉਣ ਜੋਗਾ ਰਿਹਾ ਕਿ ਆਖੇ ਸਾਡਾ ਚੌਧਰੀ ਇਲੈਕਸ਼ਨ ਹਾਰ ਗਿਆ। ਬੰਦਾ ਕਿਹਨੂੰ ਕਵੇ ਤੇ ਕਿਹਨੂੰ ਨਾ ਕਵੇ ਉੱਥੇ। ਹਾਂ ਉਦੋਂ ਤੁਸੀਂ ਕਹਿੰਦੇ ਹੋ ਕੰਮ ਕਰਾ ਦਿਓ, ਇੰਜ ਕਰਾ ਦਿਓ, ਇੰਜ ਕਰਾ ਦਿਓ। 40 ਤੇ ਪਿਆਲੀਆਂ ਟੁੱਟੀਆਂ ਆਪਣੀਆਂ ਡੇਰੇ। ਉਹ ਪਿਆਲੀਆਂ ਦਾ ਕੀ ਤਲਕ ਹੋਇਆ? ਤੂੰ ਪਿਆਲੀਆਂ ਨੂੰ ਰੋਣ ਡਿਆ। ਮੈਂ ਇਹ ਕਹਿਣਾ ਪਿਆ ਕਿ ਕੱਲੀ ਕੱਲੀ ਪਿਆਲੀ ਜਿੰਨਾ ਵੋਟ ਵੀ ਨਹੀਂ ਪਿਆ ਪਾਣਾ। ਅੱਜ ਜਿਹਦਾ ਸੁਣਿਆ ਮੇਰਾ ਸਾਹ ਉੱਤੇ ਦੇ ਉੱਤੇ ਥੱਲੇ ਦਾ ਥੱਲੇ ਰਹਿ ਗਿਆ, ਮੇਰੇ ਕੋਲ ਤਾਂ ਮੂੰਹ ਗੱਲ ਹੀ ਨਹੀਂ ਚੌਧਰੀ ਸਾਹਿਬ ਨਿਕਲਦੀ ਪਈ। ਇੱਡਾ ਪਰੇਸ਼ਾਨ ਟੈਨਸ਼ਨ 'ਚ ਮੈਂ ਆ ਗਏ ਆ। ਨਮਕ ਹਰਾਮ ਦੇਖਣੇ ਸੀ, ਮੈਂ ਚਾਹ ਹਰਾਮ ਦੇਖ ਲਿਆ ਇੱਥੇ। ਓਏ ਬਕਵਾਸ ਨਾ। ਸ਼ੂਗਰ ਜਿਹੜੀ ਉਹ ਓਏ ਹੈਵੀ ਹੋ ਗਈ ਹੈ। ਸ਼ੁਕਰ ਅਦਾ ਕਰ ਕਿਤੇ ਚੌਧਰੀ ਤੇ ਕੋਈ ਪਿਸਤੌਲ ਨਹੀਂ ਹੈ। ਕਿਉਂ? ਜਿੰਨਾ ਕਿ ਤੁਸੀਂ ਜਲੀਲ ਕਰਾਤਾ ਸਾਨੂੰ ਹਲਕੇ ਦੇ ਵਿੱਚ। ਉਹ ਜਾ ਯਾਰ ਕੰਮ ਕਰ, ਮੇਰਾ 40 ਕਿਲੋ ਵਜ਼ਨ ਘਟ ਗਿਆ। ਚਾਚਾ ਇਹਦਾ ਮਤਲਬ ਹੈ ਤੂੰ ਵਾਪਸ ਜਾ ਰਿਹਾ ਵਾ ਹੁਣ? ਵਾਪਸ ਜਾ ਰਿਹਾ। ਯਾਰ ਗੱਲ ਸੁਣੋ, ਕੀ ਹੋ ਗਿਆ? ਲੈ ਕੇ ਹਾਰ ਗਏ ਆ ਤੇ ਖੈਰ ਤਾਂ ਲੈ। ਨਹੀਂ ਤੁਹਾਡੇ ਪੋਲਿੰਗ ਤੋਂ ਤੁਹਾਨੂੰ ਜੋ ਪੋਲਿੰਗ ਏਜੰਟ ਖਿਲਾ ਰਿਹਾ ਸੀ, ਤੁਸੀਂ ਕਿਸੇ ਨੇ ਸਾਰਾ ਦਿਨ ਮੈਨੂੰ ਫੋਨ ਕੀਤਾ, ਕੋਈ ਤਲਾਹ ਦਿੱਤੀ ਹੈ ਕਿ ਭਾਈ ਕੀ ਬਣਨ ਡਿਆ ਕੀ ਨਹੀਂ ਬਣਨ ਡਿਆ, ਤੁਸੀਂ ਕੀ ਕਰਨ ਡਏ ਹੋ ਸਾਰਾ ਦਿਨ? ਚੋਈ ਸਾਹਿਬ ਤੁਸੀਂ ਖੁਦਾ ਦੇ ਯਕੀਨ ਕਰੋ, ਮੈਂ ਉੱਥੇ ਬੜਾ ਰਾਜੀ ਸਾਹਿਬ, ਬੜੀ ਦੁਨੀਆ ਸੇ ਜਿੰਨੇ ਘਰ ਸੀ ਜੇ ਉੱਥੇ ਸਾਰੇ ਦਿਸੇ ਨੇ, ਬੜਾ ਰਸ਼ ਪਿਆ ਸੀ ਪੋਲਿੰਗ ਸਟੇਸ਼ਨ ਤੇ। ਇੰਜ ਮੇਰੇ ਸਾਹਮਣੇ ਲੋਕੀ ਲੰਘਦੇ ਸੀ, ਪਰਚੀਆਂ ਬਣਾ ਬਣਾ ਦੇਣਾ ਸਾਂ, ਵੋਟ ਨੰਬਰ ਲਿਖ ਕੇ ਦੇਣਾ ਸਾਂ, ਉਹ ਜਾ ਕੇ ਅਗਲੇ ਦੇ ਵੋਟ ਪਾਉਂਦੇ ਰਹੇ ਨੇ। ਤੁਹਾਡੇ ਚੌਧਰੀ ਸਾਹਿਬ ਮੈਂ ਬੜੀਆਂ ਫੈਮਲੀਆਂ ਘਰਾਂ 'ਚ ਬੂਹਾ ਖੜਕਾ ਕੇ ਕੱਢੀਆਂ ਨੇ, ਤੁਹਾਨੂੰ ਰਿਪੋਰਟ ਦੇਣ ਲੱਗਾ ਤੇ ਮੇਰੀ ਬੈਟਰੀ ਡੈਡ ਹੋ ਗਈ ਸੀ।
ਹੂੰ ਬੜੇ ਵੋਟ ਮੈਂ ਖੜੇ ਉਥੇ। ਘਰਾਂ 'ਚ ਕਿਉਂ ਗੱਡੀਆਂ ਘਰ ਅੱਗ ਲੱਗੀ ਸੀ? ਉਹ ਨਹੀਂ ਭਾਈ, ਘਰਾਂ 'ਚ ਕੱਢਣਾ ਚਾਹੀਦਾ, ਪ੍ਰੋਟੋਕੋਲ ਦੇਣਾ ਚਾਹੀਦਾ ਵੋਟਰ ਨੂੰ। ਨਹੀਂ ਤੁਹਾਨੂੰ ਜੀ ਕਿਹਾ ਇੱਕ ਰਕਸ਼ੇ ਕਰਾ ਲਓ, ਸਾਰਿਆਂ ਦੇ ਕਰਾ ਲਓ। ਰਕਸ਼ੇ ਵਾਲਿਆਂ ਨੂੰ ਪੈਸੇ ਵੀ ਮੈਂ ਦਿੱਤੇ ਨੇ ਅੱਜ, ਉਹ ਸਾਰਾ ਦਿਨ ਲੈ ਕੇ ਫਿਰਦੇ ਰਹੇ ਨੇ। ਜਦੋਂ ਗਿਣਤੀ ਦੀ ਵਾਰੀ ਆਈ ਹੈ ਉਦੋਂ ਤੁਸੀਂ ਆ ਕੇ ਨਾ ਮੈਨੂੰ ਤਲਾਹ ਦਿੱਤੀ ਹੈ ਕਿ ਕੀ ਬਣਿਆ ਕੀ ਨਹੀਂ ਬਣਿਆ, ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਇਹ ਹੁਣ ਤੁਸੀਂ ਮੈਨੂੰ ਮੂੰਹ ਵਿਖਾਉਣ ਆ ਗਏ ਹੋ, ਜਦੋਂ ਸਾਰੀ ਦੁਨੀਆ ਅਗਲੇ ਨੱਚ ਨੁੱਚ ਕੇ ਘਰਾਂ 'ਚ ਤੁਰ ਗਏ ਨੇ ਤੇ ਤੁਸੀਂ ਹੁਣ ਮੈਨੂੰ ਤਲਾਹ ਦੇਣ ਦੇ। ਚੌਧਰੀ ਸਾਹਿਬ ਗੱਲ ਤੁਸੀਂ ਠੀਕ ਕਰ ਰਹੇ ਹੋ। ਹੁਣ ਦੇਖੋ ਨਾ ਨਵੀਆਂ ਨੋਵਾਂ ਵਾਂਗੂ ਨੀਵੀਆਂ ਪਾ ਕੇ ਬੈਠੇ ਤੁਹਾਡੇ ਅੱਗੇ। ਅਸੀਂ ਤੁਹਾਨੂੰ ਮੂੰਹ ਨਾ ਕੀ ਕਰੀਏ ਹੁਣ, ਧਮਾਲਾ ਪਾਈਏ ਅਸੀਂ ਇੱਥੇ? ਧਮਾਲਾਂ ਤੁਸੀਂ ਜਿਹੜੀਆਂ ਪਾਉਂਦੇ ਪਏ ਆ ਨਾ, ਮੈਂ ਚੋਰ ਸਾਹਿਬ ਮੈਂ ਇਹਨਾਂ ਦਾ ਪੁੱਛਦਾ ਹਾਂ ਕਿ ਆਓ ਭਾਈ ਜੇ ਤੇ ਮੈਂ ਆਪ ਥੜੇ ਵਰਗੇ ਸੀਨੇ ਤੇ ਉਹ ਰਿੱਛ ਦਾ ਬੈਚ ਲੱਗਾ ਦੇਖਿਆ ਸਵੇਰੇ। ਕਿਹੜੇ ਰਿਸ਼ ਦਾ ਬੈਗ ਦੂਸਰਾ ਜਿਹੜਾ ਸੀ ਉਹ ਜਾ ਯਾਰ ਨਾ ਝੂਠ ਮਾਰ ਕੋ ਗੱਲ ਕਰਨ ਵਾਲੀ। ਨਹੀਂ ਉੱਥੇ ਜੋ ਉਹ ਡਾਂਸ ਕਰਨ ਦੇ ਹਨ, ਨੱਚਣ ਦੇ ਹਨ, ਹਾਂਜੀ ਧਮਾਲਾਂ ਪਾਉਣ ਦੇ ਹਨ ਹਾਂਜੀ। ਜਿੱਤ ਕੇ, ਹਾਂ ਤੇ ਤੁਸੀਂ ਉੱਥੇ ਕੀ ਲੈਣ ਖਲੋਤੇ? ਉਹ ਭਾਜੀ ਕਿ ਅਸੀਂ ਉੱਥੋਂ ਲੰਘਦੇ ਹਾਪੇ ਉਹਨਾਂ ਨੂੰ ਤਾਂ ਪਤਾ ਗੁਜ਼ਰੇ ਵੀ ਨਾ, ਰਾਹ ਦੇ ਵਿੱਚ ਬੈਠੇ ਸੀ ਸਾਰੇ ਡਾਂਸ ਕਰਦੇ ਪਏ। ਵੇਲਾਂ ਬੂਲਾਂ ਫੜਨ ਲੱਗ ਪਏ ਹੁਣੇ ਤੁਸੀਂ। ਉਹ ਜਾ ਤੇਰਾ ਮੂੰਹ, ਓਏ ਬੰਦੇ ਦਾ ਪੁੱਤਰ ਬਣ, ਤੂੰ ਸਾਡੇ ਖਿਲਾਫ ਨਾ ਕਰ ਸਾਡੇ ਚੌਧਰੀ ਨੂੰ। ਉੱਥੇ ਚੌਧਰੀ ਸਾਹਿਬ ਢੋਲ ਤੇ ਵੱਜਦੇ ਹਨ ਨਾ ਪੇ, ਹਾਂਜੀ ਤੇ ਬੰਦੇ ਦਾ ਫਿਰ ਦਿਲ ਕਰ ਹੀ ਪੈਂਦਾ ਕੋਈ ਥੋੜਾ ਬੜਾ ਠੁਮਕਾ ਲਾਉਣ ਤੇ ਵੀ। ਆ ਲਾ ਕੇ ਵਿਖਾ ਯਾਰ। ਤੁਸੀਂ ਨਾ ਲਾਈਓ, ਸਾਡਾ ਫਰਜ਼ ਉੱਚਾ ਨੀਵਾਂ ਹੋ ਜਾਣਾ। ਦੇਖ ਕੋਈ ਗੱਲ ਨਹੀਂ ਚੌਧਰੀ ਸਾਹਿਬ, ਥੋੜੇ ਥੋੜੇ ਨਹੀਂ ਹੋਣਾ। ਇਨਸ਼ਾਅੱਲਾ ਅਗਲੇ ਸਾਲ ਅਸੀਂ ਇਹੋ ਜਿਹਾ ਇਲੈਕਸ਼ਨ ਲੜਾਂਗੇ ਵੀ ਦੁਨੀਆ ਵੇਖੇਗੀ। ਆ ਇਨਸ਼ਾਅੱਲਾ। ਚੋ ਸਭ ਇਹਨਾਂ ਦੀਆਂ ਗੱਲਾਂ 'ਚ ਨਾ ਜੋ ਇਹ ਅਗਲੀਆਂ ਚਾਵਾਂ ਪੱਕੀਆਂ ਕਰਦੇ ਪਏ ਆ। ਉਹ ਗੱਲਾਂ ਨਾ ਮਾਰ, ਚਾਹ ਅਸੀਂ ਆਪਣੀ ਨਾਲ ਲੈ ਆਵਾਂ ਹਾਂ, ਕਰਾਂਗੇ। ਤੂੰ ਨਾ ਮੇਰੇ ਟੱਟਰ ਕਰ। ਚਾਹ ਪੱਕੇ ਆਪਾਂ ਕਰਦੇ ਆ। ਵੋਟ ਪੱਕੇ ਕਰਨੇ ਨੇ, ਠੀਕ ਹੈ। ਅਸੀਂ ਮੱਝਾਂ, ਹਾਂ ਬਿਲਕੁਲ, ਕਿਉਂ ਨਹੀਂ। ਸਾਰੀ ਉਮਰ ਵੋਟ ਕੀ ਪੱਕੇ ਕਰਨੇ, ਸਾਰੀ ਜ਼ਿੰਦਗੀ 'ਚ ਘਰ ਤੇ ਪੱਕਾ ਕਰਨੀ ਹੋਇਆ ਚਾਚਾ ਦੇਖੋ। ਓਏ ਆ ਵੋਟ ਪੱਕੇ ਕਰਨਾ ਹੋਰ ਮਤਲਬ ਹੁੰਦਾ, ਮੁਹਾਵਰਾ ਹੈ ਮੁਹਾਵਰਾ। ਅੱਛਾ ਚਾਚਾ ਤੂੰ ਜਿਹੜੇ ਰਿਸ਼ਤੇ ਪੱਕੇ ਕਰਾਏ ਉਹ ਟੁੱਟ ਗਏ ਆ, ਤੂੰ ਵੋਟ ਪੱਕੇ ਕਰਨੇ ਸਾਡੇ। ਕਾਸ਼ ਤੂੰ ਸਾਡੇ ਚੌਧਰੀ ਦਾ ਕੰਮ ਨਾ ਹੁੰਦਾ, ਮੈਂ ਤੇ ਦੰਦ ਕੱਢ ਜਣੇ ਸੀ। ਤੇ ਮੈਂ ਕਿਤੇ ਚੌਧਰੀ ਮੇਰੇ ਸਾਹਮਣੇ ਨਾ ਹੁੰਦਾ ਤੇ ਮੈਂ ਚਾਚਾ ਤੇਰੀ ਫੂਕ ਕੱਢ ਦੇਣੀ ਸੀ। ਉਹ ਚੁੱਲ੍ਹ ਤੇ ਤੇਰੇ ਕੋ ਫੂਕ ਵੱਜਦੀ ਨਾ। ਨਹੀਂ, ਇੱਥੇ ਫੂਕ ਕੱਢਣੀ ਹੈ ਤੂੰ। ਉੱਥੇ ਆ ਕੇ ਤਾਂ ਚੌਧਰੀ ਆਜ ਤੇ ਫੂਕ ਮਾਰ। ਆਪਣੀਆਂ ਲੜਾਈਆਂ ਹੀ ਪਈ, ਚੌਧਰੀ ਸਾਹਿਬ ਪਰੇਸ਼ਾਨ ਨੇ, ਉਹਨਾਂ ਨਾਲ ਗੱਲ ਕਰੋ। ਵੇਖੋ ਜੀ ਮੈਂ ਪਿਆ ਨਾ, ਮੇਰੇ ਭਾਈ ਨੇ ਬੜਾ ਖਰਚਾ ਕੀਤਾ ਚੌਧਰੀ ਨੇ, ਤੇ ਮੈਂ ਵੀ ਇਹਦੇ ਵਾਸਤੇ ਬੜੀ ਕੁਰਬਾਨੀ ਦਿੱਤੀ ਏ। ਕੀ ਗੱਲਾਂ ਕਿਹਨੂੰ ਦਿੱਤੀਆਂ? ਉਹ ਕਿਹੜੀਆਂ ਖੱਲਾਂ ਏ? ਕੁਰਬਾਨੀ ਦੀਆਂ ਉਹ ਮੈਂ ਨਾ ਇੱਕ ਘਰ ਦਾ ਬਿੱਲ ਸੀ ਗਿਆ ਤਾਂ 55000 ਰੁਪਈਆ। ਅੱਛਾ। ਮੈਂ ਕਿਹਾ ਚੌਧਰੀ ਨਾਲ ਪਤਾ ਲੱਗੇ ਸਾਡੇ ਭਰਾ ਨੂੰ, ਉਹਦਾ ਬਿੱਲ ਮੈਂ ਤਾਰਿਆ ਮੈਂ। ਚਲੀ ਗਿਆ ਨਹੀਂ, ਚੌਧਰੀ ਸਾਹਿਬ ਕੁਰਬਾਨੀ ਇਹਨੇ ਵੀ ਦਿੱਤੀ ਹੈ। ਹਾਂਜੀ ਇਹ 55000 ਰੁਪਇਆ ਦਿੱਤਾ ਇਹਨੇ। ਕੀ ਲੱਗਦੇ ਸੀ ਤੁਹਾਡੇ ਉਹ? ਕੁਝ ਵੀ ਨਹੀਂ ਜੀ, ਮੇਰੇ ਕੀ ਲੱਗਦੇ ਸੀ। ਹਾਂ ਉਹ ਮੈਂ ਤੇ ਆਪਣੇ ਭਰਾ ਦੇ ਪਿੱਛੇ ਆਪਣੇ ਵੋਟ ਪੱਕੇ ਕਰਨ ਵਾਸਤੇ ਉਹਨਾਂ ਨੂੰ ਓਏ ਉਹ ਲੇਵੀ ਲੈਣੀ ਸੀ ਉਹਨੇ 5 ਕਿਲੋ, ਉਹਦੇ ਪੈਸੇ ਤੁਸੀਂ ਮੇਰੇ ਕੋਲ ਦਵਾਏ ਨੇ। ਤੁਸੀਂ 55000 ਕਿੱਥੇ ਭਰ ਦਿੱਤਾ? ਬਿਜਲੀ ਦਾ ਗੈਸ ਦਾ ਬਿੱਲ ਸੀ ਭਾਜੀ, ਕੀ ਹੋ ਗਿਆ ਜੀ? ਚਾਚਾ ਤੇਰਾ ਆਪਣੇ ਬਿੱਲ ਦੀਆਂ ਕਿਸ਼ਤਾਂ ਹੋਈਆਂ ਵਾ, ਤੂੰ ਕਿਸੇ ਦਾ ਬਿੱਲ ਤਾਰਨਾ ਆਪ ਤੇ ਕੋ ਤਾਰ ਨਹੀਂ ਹੁੰਦਾ। ਨਹਿਰ 'ਚ ਸੋਟਾਂ ਦੇ ਪਤਾ ਨਾ ਲੱਗ ਗਿਆ ਹੁਣੇ। ਉਹ ਨਹੀਂ ਯਾਰ ਛੋਟੂ, ਮੈਂ ਤਾਂ ਅਗਵਾਹ, ਇਹਨੇ 55000 ਰੁਪਇਆ ਦਿੱਤਾ ਬਸ। ਯਾਰ। ਉਹਨੇ ਪੈਸੇ ਲਾਏ ਨੇ ਜਿਹੜੇ, ਉਹ ਕਦਰ ਕਰੋ ਜਿੰਨੇ ਲਾਏ ਨੇ ਉਹਨੇ। ਆ ਤੇ ਚੋਈ 55000 'ਚ ਜ਼ੀਰੋ ਕਿੰਨੇ ਹੁੰਦੇ? 55000 ਦੇ 4 ਜ਼ੀਰੋ ਹੁੰਦੇ ਆ ਯਾਰ। ਹਾਂ ਬਿਲਕੁਲ 3 ਹੁੰਦੇ ਆ। ਬਸ ਪਤਾ ਉਹਨੂੰ, ਆ ਮੇਰੀ ਗੱਲ ਸੁਣ, ਚੰਗਾ ਗਵਾਹ ਪਤਾ ਉਹਨੂੰ। ਆ ਮਨੂਸਾ ਜਿਹਾ ਤੂੰ ਨਾ ਲੱਗਾ ਤੇ ਚੌਧਰੀ ਆ ਰਿਹਾ। ਚੋਈ ਸਾਹਿਬ ਹੁਣ ਤੁਸੀਂ ਮੈਨੂੰ ਨਾ ਥੋੜੇ ਜਾਇਜ਼ ਕਾਸ਼ ਕਰਕੇ ਮੇਰੇ ਪੂਰੇ ਕਰ ਦਿਆ ਜੇ। ਕਿਹੜੇ? ਉਹ 55000 ਜਿਹੜਾ ਮੈਂ ਤਾਰਿਆ ਤੁਹਾਡੇ ਥਾਂ ਤੇ। ਚੱਲ ਦਫਾ ਵੀ ਹੋ। ਜਿਹੜਾ ਮੇਰਾ 4 ਕਰੋੜ ਰੁਪਇਆ ਲੱਗਾ ਉਹ ਕਿੱਥੇ ਜਾਣਾ? ਚਾਈ ਸਾਹਿਬ ਉਹ ਤੇ ਤੁਸੀਂ ਆਪਣੇ ਆਪ ਤੇ ਲਾਇਆ ਨਾ। ਮੈਂ ਆਪਣੇ ਆਪ ਤੇ ਕਿੱਥੇ ਲਾਇਆ? ਗਲੀਆਂ ਤੁਹਾਡੇ ਲੋਕਾਂ ਦੀਆਂ ਬਣਾਈਆਂ ਕਿ ਮੈਂ ਆਪਣੇ ਆਪ ਤੇ? ਸਿਆਸੀ ਬੰਦੇ ਹੋ। ਮੈਨੂੰ ਤੇਰੀ ਡਿਸਪੈਂਸਰੀ ਬਹੁਤ ਮਹਿੰਗੀ ਪਈ ਏ, ਸਮਝਦੇ ਨਾ? ਤੂੰ ਹੁਣ 55000 ਲੈਣ ਆ ਗਿਆ। ਸ਼ਰਮ ਹਿਆ ਵੀ ਕੋਈ ਹੁੰਦੀ ਬੰਦੇ 'ਚ? ਉਹ ਨਹੀਂ ਹੈ ਇਹਨਾਂ 'ਚ। ਕਰ ਗੱਲ। ਸਿਰਫ ਮਾਤ ਬੋਟੀ ਕਰ ਲੈ ਗੱਲ, ਤੂੰ ਰੀਲਾ 55000 ਹੈ ਤੂੰ। 55000 ਰੁਪਇਆ ਤੈਨੂੰ ਮਿਲਦਾ, 55 ਗਿਣ ਕੇ ਤੇ ਸ਼ਰਮ ਨਹੀਂ ਹੁੰਦੀ ਤੈਨੂੰ? ਤੈਨੂੰ ਆਖਿਆ ਵੀ ਸੀ ਘਰੋਂ ਟੁੱਟ ਲੰਗੇ, ਤੇਰੀ ਮਿਹਰਬਾਨੀ ਹੈ, ਚਵਲ ਨਾ ਮਾਰੀ ਉੱਥੇ। ਕਿਹੜੀ ਚਵਲ ਮਾਰੀ ਏ? ਆ 55000 ਵਾਲੀ। ਉਹ ਜਦੋਂ ਹਾਰ ਜੂਗੇ ਮੈਂ ਕਿ ਜਿਹਦੇ 4 ਕਰੋੜ ਲੱਗਾ 55000 ਮੇਰਾ ਵੀ ਦੇ ਦੇਣਗੇ ਤੇ ਕਿਹੜਾ ਫਰਕ ਪੈਣਾ ਹੈ? ਹਾਂ ਮੈਂ ਨਾ, ਤੈਨੂੰ ਸ਼ਰਮ ਨਾ ਆਈ ਇਹ ਗੱਲ ਕਰਨ ਲੱਗਿਆ? ਬਿਰਿਆਨੀ ਖਾਂਦਾ ਰਿਹਾ ਜਾ ਕੇ ਤੇ। ਉਹਨਾਂ 4 ਕਰੋੜ ਰੁਪਇਆ ਲਾਤਾ ਤੇ ਉਹਨਾਂ ਉਫ ਨਹੀਂ ਕੀਤੀ। ਹਾਂ। ਤੇਰਾ 55 ਲੱਖ ਰੁਪਇਆ ਲੱਗ ਗਿਆ, ਤੈਨੂੰ ਧੁੱਗੀ ਚੜ ਗਈ। 55,000 ਹਾਂ ਸੌਰੀ 55000 ਦਾ ਜੀ। ਉਹ ਚਲੋ ਤੁਸੀਂ ਇੰਜ ਕਰੋ, 2-3 ਬੰਦੇ ਬੈਠੇ ਥੋੜੇ ਥੋੜੇ ਕਰਕੇ ਮੇਰੇ ਪੂਰੇ ਕਰ ਦਿਓ। ਹਾਂ ਮੈਂ ਪੂਰਾ ਕਰ ਦੇਣਾ, ਮੇਰਾ ਦਿਲ ਕਰਦਾ ਮੈਂ ਤੁਹਾਨੂੰ ਪੂਰਾ ਕਰ ਦਵਾਂ। ਲੈ ਸੁਣ ਲੈ, ਆ ਸ਼ਰਮ ਕਰ, ਕਾਮਾ ਕਹਿ ਰਿਹਾ ਤੈਨੂੰ। ਉਹ ਯਾਰ ਤੁਸੀਂ ਮੇਰੇ ਨਾਲ ਆਏ ਹੋ, ਹਾਂ ਉਹ ਮੇਰੀ ਬਿਸਤੀ ਕਰੀ ਜਾ ਰਹੇ ਹੋ। ਨਹੀਂ ਕਾਮਾਂ ਵੀ ਇਸ ਬਜਾਏ ਗੱਲ ਉਹਨਾਂ ਨੂੰ ਨੂੰ ਸਮਝ। ਹੌਸਲਾ ਦੇਣ ਦੀ ਬਜਾਏ ਤੁਸੀਂ ਆਪਣਾ 55000 ਮੰਗਣ ਲੱਗ ਪਏ ਹੋ। ਬਾਈ ਗੱਲ ਸੁਣ ਲਓ, ਹੌਸਲਾ ਦਿਓ ਯਾਰ। ਚੌਧਰੀ ਅਗਲੇ ਇਲੈਕਸ਼ਨ ਦੇ ਖਲੋਤਾ ਨਾ, ਹਾਂਜੀ। ਮੇਰੀ ਗੱਲ ਸੁਣ, ਪੂਰਾ 1 ਲੱਖ ਰੁਪਈਆ ਮੈਂ ਲਾਂਗਾ ਜੀ। ਚੌਰੀ ਨੂੰ ਗਲੀ 'ਚ ਖਲੋਣ ਜੋਗਾ ਨਹੀਂ ਛੱਡਿਆ, ਤੁਸੀਂ ਇਲੈਕਸ਼ਨ ਤੇ ਖਲੋਣ ਦਾ ਸੋਚਦੇ ਪਏ? ਇਹਨਾਂ ਨੂੰ ਕੀ ਪਤਾ ਇੱਜ਼ਤ ਕੀ ਹੁੰਦੀ? ਆਪ ਹੀ ਨਿਆਣਾ ਨਹੀਂ ਸੌਂਦਾ ਘਰ 'ਚ, ਤੁਹਾਡੀ ਗੱਲ ਤੁਸੀਂ ਆਇਆਂ ਨੇ ਇੱਥੇ ਭਕਾਈਆਂ ਮਾਰਨ। ਚੌਰ ਸਾਹਿਬ ਜਦੋਂ ਉਹਨੇ ਬੰਦੇ ਨੇ ਦੱਸਿਆ, ਮੈਂ ਸਾਹਮਣੇ ਮਸਜਿਦ ਦੇ ਵਾਸ਼ਰੂਮ ਸੀ, ਉਹਨਾਂ 'ਚ ਵੜ ਕੇ ਰੋਇਆ ਮੈਂ।
ਜਿੰਨੇ ਪੈਸੇ ਮੈਂ ਲਾ ਛੜੇ ਨੇ ਉੱਥੇ ਰਾਤ ਨੂੰ ਉੱਠ ਕੇ ਮੈਂ ਆਪ ਪੋਸਟਰ ਲਾਉਂਦਾ ਤੇ ਲੈ ਵੀ ਲਿਆ ਕੇ ਚਾਚਾ ਜੀ ਉਹ ਵੀ ਦੱਸੋ ਜਦੋਂ ਲੇਵੀ ਮੁੱਕੀ ਠੋਕਣਾ ਵੀ ਲਾਇਆ ਆਪਾਂ 4 ਕੋਈ ਸ਼ਰਮ ਹੀ ਹਾਲ ਹੀ ਕੀ ਹੋਇਆ ਕੋਈ ਪਿੱਛੋਂ ਫੋਨ ਕੋਈ ਸ਼ਰਮ ਕਰੋ ਯਾਰ ਤੁਸੀਂ ਬੜਾ ਦੁੱਖ ਓਏ ਓਏ ਮੇਰਾ ਦਿਲ ਕਰਦਾ ਹੈ, ਓ ਮੈਂ ਚੌਧਰੀ ਦੇ ਗੱਲ ਲਾ ਕੇ ਰੋਵਾਂ। ਉੱਥੇ ਬਹਿ ਜਾ ਚੌਧਰੀ ਓ ਬਹਿ ਜਾ ਓ ਤੇਰੇ ਮੈਂ ਗਲੇ ਨਾ ਪੈ ਜਾ ਕਿਤੇ ਉਹ ਵੀ ਕਹਿ ਦੋ ਮੈਂ ਨਾਲ ਹੀ ਜਾਣਾ। ਕੀ ਹੋ ਗਿਆ ਇੱਥੇ ਰੌਣ ਹਾਕੇ ਹੋ ਗਏ? ਯਾਰ ਚੋਰ ਸਾਹਿਬ ਤੇ ਦੁੱਖ ਸ਼ਰੀਕ ਹੁੰਦੇ ਪਏ ਅਸੀਂ। ਬੜੇ ਦੁੱਖ ਹੀ ਸ਼ਰੀਕ ਹੋ ਸ਼ਰੀਕ ਹਨਾ ਹਾਂ ਓਏ ਓਏ ਤੁਹਾਡੇ ਨਾਲੋਂ ਕਿਤੇ ਚੰਗਾ ਉਹਦੇ ਪੋਲਿੰਗ ਦੇ ਉੱਤੇ 3 ਨਿਕਲੇ ਨੇ 3 ਤੁਹਾਡੇ 2 ਨਿਕਲੇ ਨੇ ਡੁੱਬ ਕੇ ਮਰ ਜਾਓ ਤੁਸੀਂ ਸਾਹਿਬ ਉਹਦੇ ਘਰ ਦੇ ਜੀ 5 ਆ ਕਿਤੇ ਉਹ ਵੀ ਨਹੀਂ ਚੰਗਾ ਇਹਦੇ। ਤੁਹਾਨੂੰ ਕਸਮ ਹੈ ਝੂਠ ਨਾ ਬੋਲਿਓ ਤੁਹਾਨੂੰ ਤੁਹਾਡੀਆਂ ਮਾਵਾਂ ਦੀ ਕਸਮ ਹੈ ਵੋਟ ਕਿਹਨੂੰ ਦਿੱਤੇ ਚੌਧਰੀ ਸਾਹਿਬ ਤੁਹਾਨੂੰ ਸੱਚ ਗੱਲ ਦੱਸਣਾ, ਝੂਠ ਕਿਉਂ ਬੋਲਣਾ ਹੁਣ। ਹਾਂ ਮੇਰੀ ਅੰਮਾ ਨੇ ਮੈਨੂੰ ਕਸਮ ਪਾਈ ਸੀ ਕਿ ਚੌਧਰੀ ਨੂੰ ਵੋਟ ਨਹੀਂ ਦੇਣਾ, ਤੇ ਮੈਂ ਵੋਟ ਤੁਹਾਨੂੰ ਨਹੀਂ ਜੀ ਪਾਇਆ। ਅੰਮਾਰਾਂ ਨੂੰ ਇਹ ਨਹੀਂ ਕਿਹਾ ਕਿ ਮੈਂ ਰੋਜ਼ ਉੱਥੋਂ ਜਾ ਕੇ ਖਾਣਾ ਪੀਣਾ ਉਹਨਾਂ ਦੇ ਕੋਲ ਬੈਠਣਾ ਉਹਨਾਂ ਦੇ ਕੋਲ ਰਹਿਣਾ ਉਹਨਾਂ ਦਾ ਨਮਕ ਖਾਦਾ ਮੈਂ ਨਮਕ ਹਰਾਮ ਹੀ ਨਹੀਂ ਕਰ ਸਕਦਾ। ਮਾਰਾ ਕਹੀ ਮੈਂ ਉੱਥੋਂ 10,000 ਰੁਪਇਆ ਲਿਆ ਜੀ ਮੁਖਾਲਫ ਪਾਰਟੀ ਕੋਲੋਂ, ਤੇ ਕਸਮ ਪਾਈ ਸੀ ਮੈਨੂੰ ਵੀ ਚੌਧਰੀ ਨੂੰ ਵੋਟ ਨਹੀਂ ਦੇਣਾ ਤੂੰ। 10,000 ਲੈ ਕੇ ਅੰਮਾ ਨੇ ਕਸਮ ਪਾਤੀ। ਹਾਂਜੀ ਤੁਸੀਂ ਬੰਦਾ ਨਹੀਂ ਵੇਖਦੇ ਤੁਸੀਂ ਇਹ ਨਹੀਂ ਵੇਖਦੇ ਕਿ ਉਹਦਾ ਕਰੈਕਟਰ ਕੀ ਹੈ ਜਿਹੜਾ ਮੁਖਾਲਫ ਖਲੋਤਾ ਹੈ। ਵੋਟ ਉਹਨੂੰ ਦੇਣ ਦੀ ਕਰਦੇ ਹੋ ਸਿਰਫ ਪੈਸਿਆਂ ਦੀ ਖਾਤਰ। ਤੇ ਜਿਹੜਾ 10 ਲੱਖ ਦਾ ਕੰਮ ਕਰਾਇਆ ਇਹਨਾਂ ਨੇ ਤੁਹਾਡੇ ਕੋਲ ਆਪਣੀ ਗਲੀ ਦਾ, ਉਦੋਂ ਤੇ ਅੰਮਾ ਕਹਿਣ ਡਈ ਸੀ ਇੱਧਰ ਪੁੱਤਰ ਇਹ ਥੋੜੀ ਜਿਹੀ ਉੱਚੀ ਜਗ੍ਹਾ ਰੱਖੀ ਇੱਥੇ ਪਾਣੀ ਨਾ ਖਲੋਵੇ ਬੂਹੇ ਦੇ ਅੱਗੇ ਉਹਨਾਂ ਨੇ ਉਹ ਗਲੀ ਬਣਵਾਈ। ਉਦੋਂ ਨਹੀਂ ਅੰਮਾ ਉਹਨੂੰ ਯਾਦ ਕਿ 10,000 ਰੁਪਇਆ ਫੜਿਆ। ਉਹਨਾਂ ਦੀ ਸਿਆਸੀ ਲੱਗਦੀ ਮੈਨੂੰ। ਉਦੋਂ ਕਹਿੰਦੇ ਪੁੱਤ ਮਸਾਲਾ ਤੇਜ਼ ਕਰਕੇ ਪਾਣਾ ਇਹ ਟੁੱਟੇ ਨਾ ਇਹ ਨਿਕਲੇ ਨਾ ਇੱਥੇ ਟੋਇਆ ਨਾ ਪਵੇ ਇੱਥੇ ਪਾਣੀ ਨਾ ਖਲੋਵੇ। ਸਾਡੀ ਉਹੀ ਉਮਰ ਦੇ ਨਾ ਜਿਹੜੀ ਕਹਿੰਦੀ ਸੀ ਪੋਤਾ ਮਸਾਲਾ ਇਹਦੇ ਉੱਤੇ ਜ਼ਰਾ ਧਨੀਆ ਵੀ ਤੋੜਦੀ ਹਾਂਜੀ ਉਹੀ ਸੀ। ਕੋਈ ਸ਼ਰਮ ਹਯਾ ਨਾਂ ਦੀ ਚੀਜ਼ ਹੀ ਨਹੀਂ ਹੈਗੀ ਤੁਹਾਡੇ 'ਚ। ਇਹਨਾਂ 'ਚ ਵੀ ਨਹੀਂ ਹੈ। ਤੁਸੀਂ ਦੱਸੋ ਹਾਂ ਭਾਈ ਸਾਹਿਬ। ਚੌਧਰੀ ਸਾਹਿਬ ਤੁਸੀਂ ਹੁਣ ਕਸਮ ਪਾ ਦਿੱਤੀ ਏ ਤੇ ਤੁਹਾਨੂੰ ਗੱਲ ਸਹੀ ਦੱਸ ਦਿੰਨਾ, ਜਿਹੜਾ ਮੁਖਾਲਫ ਉਮੀਦਵਾਰ ਹੈ ਤੁਹਾਡਾ ਉਹਦੀ ਬੀਵੀ ਜਿਹੜੀ ਹੈ ਨਾ ਮੇਰੀ ਬੀਵੀ ਦੀ ਬੜੀ ਸਹੇਲੀ ਹੈ ਤੇ ਮੇਰੀ ਬੀਵੀ ਨੇ ਕਿਹਾ ਸੀ ਕਿ ਤੈਨੂੰ ਕਸਮ ਹੀ ਜੇ ਚੌਧਰੀ ਵੋਟ ਇੱਧਰ ਦੇਣਾ ਹੀ ਤੇ ਚੌਧਰੀ ਸਾਹਿਬ ਗਲਤੀ ਹੋ ਗਈ ਇੱਕ ਵਾਰੀ ਮਾਫੀ ਦੇ ਦਿਓ। ਪਹਿਲੇ ਸ਼ੱਕ ਸੀ ਇਹ ਮਾਮੇ ਕੰਸ ਦੀ ਸ਼ਕਲ ਵਾਲਾ ਇਹ ਆਪਣੇ ਲੋਕ ਦਾ ਹੈ ਹੀ ਨਹੀਂ। ਮੈਨੂੰ ਮਾਫੀ ਦੇ ਜਵਾਬ ਦੇ ਦਿੱਤਾ ਦਿਓ ਤੈਨੂੰ ਚਾਚਾ? ਮਾਫੀ ਦੇ ਦਿਓ ਮੈਨੂੰ ਕਿਹਨੂੰ ਮਾਫੀ ਦੇ ਦੇ ਮੈਨੂੰ ਮਾਫੀ ਦੇ ਦਿਓ। ਨਹੀਂ ਜਿਹੜੀ ਤੂੰ ਹਰਕਤ ਕੀਤੀ ਹੈ ਮਾਫੀ ਵਾਲੀ ਆ। ਉਹ ਨਹੀਂ ਹੈ ਲੇਕਿਨ ਵੱਡੇ ਭਾਈ ਹੋ ਤੁਸੀਂ। ਉਦੋਂ ਤੇ ਭਾਬੀ ਕਹਿੰਦੇ ਆ ਮੈਡੀਕਲ ਸਟੋਰ ਇੱਥੇ ਬਣਾ ਦਿਓ ਵੇਈ ਸਾਹਿਬ ਦੀਆਂ ਦਵਾਈਆਂ ਇੱਥੋਂ ਲੈ ਕਰਾਂਗੇ ਨੇੜੇ ਥਾਂ ਤੋਂ। ਹਾਂਜੀ ਹਾਂਜੀ ਹਨਾ? ਹਾਂਜੀ ਉਦੋਂ ਤੂੰ ਸਭ ਤੋਂ ਖਰਚਾ ਜ਼ਿਆਦਾ ਕਰਾਇਆ ਮੇਰਾ ਮੈਡੀਕਲ ਸਟੋਰ ਤੇ। ਹਾਂਜੀ ਹਾਂਜੀ ਬਸ ਗਲਤੀ ਹੋ ਗਈ ਚੌਧਰੀ ਸਾਹਿਬ। ਇਹ ਬੇਈਮਾਨੀ ਦੀ ਬਿਮਾਰੀ ਵੀ ਆ ਤੁਹਾਨੂੰ? ਉਹ ਨਹੀਂ ਯਾਰ ਬੇਈਮਾਨੀ ਐਡਾ ਮੁਖਲਸ ਬੰਦਾ ਸੀ ਅਸੀਂ ਇਹਦੇ ਨਾਲ 2 ਨੰਬਰੀ ਕੀਤੀ ਹੈ। ਕਿਨੇ ਤੁਸੀਂ 2 ਨੰਬਰੀ ਕੀਤੀ ਜੀ 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 ਤੇ ਬੁੱਢੀ ਤੇਰੀ ਨੇ? ਦੋਵਾਂ ਰਲ ਕੇ 2 ਨੰਬਰੀ ਕਰ ਛੜੀ ਹੈ ਨਾ। ਨਹੀਂ ਇਹ ਗਲਤ ਗੱਲ ਹੈ ਨਾ ਇਸ ਤਰ੍ਹਾਂ ਕੀ ਤੁਹਾਨੂੰ ਕੀ ਫਾਇਦਾ ਹੋਇਆ ਮੈਨੂੰ ਹਰਾ ਕੇ ਤੁਹਾਨੂੰ ਕੀ ਲੱਭੇਗਾ ਚਲੋ ਇਹ ਦੱਸ ਦਿਓ। 2 ਨੰਬਰੀ ਦਾ ਬੜਾ ਫਾਇਦਾ ਹੁੰਦਾ ਜੀ। ਅੱਛਾ ਨਾਸਰ ਸਾਹਿਬ ਤੁਸੀਂ ਦੱਸੋ ਤੁਸੀਂ ਕੀ ਕੀਤਾ? ਚੋਰ ਸਾਹਿਬ ਗੱਲ ਪਤਾ ਕੀ ਹੈ, ਮੇਰੇ ਵਾਲਦ ਸਾਹਿਬ ਨੇ ਮੈਨੂੰ ਕਿਹਾ ਹੋਵੇ ਕਿ ਚੌਧਰੀ ਦੇ ਪਿਓ ਨਾਲ ਮੇਰਾ ਵੈਰ ਸੀ, ਤੂੰ ਚੌਧਰੀ ਦੇ ਨਾਲ ਰਹਿਣਾ ਹੈ ਪਰ ਉਹਨੂੰ ਤੂੰ ਅੰਦਰੋਂ ਡੈਮੇਜ ਕਰਨਾ ਤੇ ਮੈਂ ਉਹਨਾਂ ਦੀ ਨਸੀਹਤ ਦੇ ਮੁਤਾਬਕ ਇਸ ਤਰ੍ਹਾਂ ਹੀ ਕੀਤਾ। ਅੱਛਾ ਜੀ ਚੌਧਰੀ ਸਾਹਿਬ ਦੇ ਵਾਲਦ ਸਾਹਿਬ ਨੇ ਤੁਹਾਡੇ ਅਬੂ ਦੀ ਅਦਾਵਤ ਸੀ ਹਾਂਜੀ ਤੇ ਮੁਖਾਲਫ ਦੇ ਅਬੂ ਨਾਲ ਤਾਸ਼ ਖੇਡਦੇ ਰਹੇ ਅਬੂ ਤੁਹਾਡੇ ਉਹ ਮੰਨ ਦਿੱਤਾ ਇਹ ਵਿੱਚ ਤੇ ਤੁਸੀਂ ਉਹਨੂੰ ਵੋਟ ਕਿਉਂ ਪਾਇਆ? ਚੌਧਰੀ ਸਾਹਿਬ ਆ ਦੇਖ ਲਓ ਇਹ ਬੰਦੇ ਅੰਦਰੋਂ ਅੰਦਰ ਹੀ ਜਿੱਦਾਂ ਇੱਕ ਕੀੜੀ ਆਪਣਾ ਪਾਵਾ ਖਾ ਜਾਂਦੀ ਹੈ ਇਦਾਂ ਤੁਹਾਨੂੰ ਅੰਦਰੋਂ ਅੰਦਰ ਹੀ ਖਾ ਗਏ ਸਾਰੇ ਲੋਕ। ਨਹੀਂ ਇਹ ਤੁਸੀਂ ਲੋਕਾਂ ਨੇ ਸਾਰਿਆਂ ਨੇ ਮੇਰੇ ਨਾਲ ਧੋਖਾ ਕੀਤਾ ਫਰਾਡ ਕੀਤਾ ਵੋਟ ਵੀ ਕਿਸੇ ਹੋਰ ਨੂੰ ਦਿੰਦੇ ਰਹੇ। ਓਏ ਗੱਲ ਸੁਣ ਹਾਂਜੀ ਉਹ ਮੁੰਡਾ ਜਿਹੜਾ ਸਕੂਟੀ ਲੈ ਕੇ ਗਿਆ ਸੀ ਹਾਂਜੀ ਆ ਕਿਤੇ ਬਾਹਰ ਫਿਰਦਾ ਟੁਰਦਾ ਧਿਆਨ ਰੱਖੀ ਉਹਨੇ ਕਿ 12ਵੀਂ ਪਾਸ ਕਰ ਲਈ ਹੋਣੀ ਹੈ ਉਹਨੂੰ ਕੋ ਪੁੱਤਰ ਸਾਡੀ ਸਕੂਟੀ ਦੇ ਦੇ ਠੀਕ ਹੈ ਨਾ ਅਸੀਂ ਕਿਤੇ ਜਾਣਾ ਹੋਣਾ ਸਾਨੂੰ ਉਹੀ ਬਚੀ ਹੈ ਬਸ। ਇਹੋ ਜਿਹੇ ਬੇਫਾਇਦਾ ਨੇ ਤਾਂ ਫੜ ਕੇ ਮੈਨੂੰ ਦਲੀਲ ਕਰ ਛੜਿਆ ਫੜ ਕੇ। ਇਹ ਚੌਧਰੀ ਸਾਹਿਬ ਇੱਕ ਵਾਰੀ ਤਾਂ ਮਾਫੀ ਦਿਓ ਨਾ ਸਾਨੂੰ। ਕਾਦੀ ਅਗਲਾ ਇਲੈਕਸ਼ਨ ਇਨਸ਼ਾਅੱਲਾ ਤੁਹਾਨੂੰ ਨਾਲ ਕੰਧ ਨਾਲ ਕੰਧ ਜੋੜ ਕੇ ਲੜਾਂਗੇ। ਇੰਨੀ ਨੱਸ ਭੱਜ ਹੋਈ ਹੈ ਤੇ ਹੁਣ ਮਾਫੀ ਤੁਹਾਨੂੰ ਮੈਂ ਫਟਾਫਟ ਦੇ ਦਿਆਂ ਇਹ ਨਹੀਂ ਹੋਣਾ ਸੋਹਣਿਆ। ਚੋਰ ਸਾਹਿਬ ਹੁਣ ਕੀ ਲਤੀਫ ਕਰਨਾ? ਸਾਹਿਬ ਸਹੀ ਕਹਿ ਰਹੇ ਨੇ, ਸਾਨੂੰ ਐਤਕੀ ਮਾਫ ਕਰੋ ਅਗਲੇ ਸਾਲ ਇਨਸ਼ਾਅੱਲਾ ਸਾਰੇ ਵੋਟ ਤੁਹਾਨੂੰ। ਉਹ ਤਾਂ ਬੰਦੇ ਬੁਲਾ ਇਹਨਾਂ ਨੂੰ ਇਹ ਬੋਰਡ ਨਾ ਟੰਗ ਪਿੱਛੇ ਸਾਰੇ। ਨਹੀਂ ਇਹਨਾਂ ਦੋਵਾਂ ਨੂੰ ਬੰਨ ਟੰਗ ਦਿੰਨੇ ਆ ਚਾਚੇ ਨੂੰ ਖੁਰਲੀ ਤੇ ਬੰਨ ਦਿੰਨੇ ਆ ਇਹਦਾ ਵਜਨ ਬਹੁਤਾ। ਇਹਨਾਂ ਨੂੰ ਨਾ ਇੱਥੇ ਪੁੱਠਿਆਂ ਟੰਗ ਤੇ ਇਹਨਾਂ ਨੂੰ ਪਤਾ ਲੱਗੇਗਾ ਕਿਸੇ ਨਾਲ ਧੋਖਾ ਕਿਵੇਂ ਕਰੀਦਾ। ਠੀਕ ਹੈ ਇਹਨਾਂ ਨੂੰ ਟੰਗ ਕੇ ਐਸ ਚਾਚੇ ਦੀ ਖਲੇ ਲਾ ਲਾ ਜਿੱਤ ਜੀ। ਇਹਨਾਂ ਨੂੰ ਲੈ ਜਾ ਮੇਰੀਆਂ ਅੱਖਾਂ ਦੇ ਸਾਹਮਣੇ ਲੈ ਜਾ ਤਮੀਜ਼ ਨਾਲ ਮੈਂ ਲੈ ਜਾਓ ਇਹਨਾਂ ਤੇ ਉੱਠ ਪਾ।
ਚੱਲ ਚੱਲ ਤੀ ਫਿਰ ਉੱਠੇ ਤੋਂ ਤੂੰ ਨਾ ਜੋ ਇੱਥੋਂ। ਆਓ ਚਾਚਾ ਜੀ ਸ਼ੂਗਰ ਵਾਲਿਓ ਇੱਧਰ ਆਓ ਟੰਗ ਇਹਨਾਂ ਨੂੰ ਪੁੱਠਿਆਂ ਇੱਥੇ ਤੇ ਸਕੂਟੀ ਦਾ ਵੀ ਪਤਾ ਕਰ ਆ ਜਾ ਕੇ ਸਕੂਟੀ ਬਚੀ ਆ, ਹੁਣ ਚੋਰੀ ਫਿਰਨ ਤੁਰਨ ਤੋਂ ਵੀ ਬੈਠਾ ਰਵੇ। ਸ਼ਰਮ ਹੀ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ। ਚਾਚਾ ਆ ਫੋਲੋ ਤੇ ਹੋਇਆ ਲੈ ਵੀ ਦੋਸਤੋ, ਮੈਂ ਸਭ ਨੂੰ ਇੱਕ ਨਸੀਹਤ ਕਰਾਂਗਾ ਕਿ ਵੋਟ ਜਿਹਨੂੰ ਵੀ ਦੇਣਾ ਸੋਚ ਸਮਝ ਕੇ ਦੇਣਾ। ਜਿਹੜਾ ਹੱਕ ਰੱਖਦਾ ਹੋਏ ਵੋਟ ਉਹਨੂੰ ਦਿਓ। ਕਿਸੇ ਦੀ ਸਿਫਾਰਿਸ਼, ਕਿਸੇ ਦੇ ਪੈਸੇ, ਕਿਸੇ ਦੇ ਲਾਲਚ ਪਿੱਛੇ ਆ ਕੇ ਇੱਕ ਵਾਰੀ ਤੁਸੀਂ ਵੋਟ ਦੇ ਦੋਗੇ, 5 ਸਾਲ ਤੁਹਾਨੂੰ ਪਛਤਾਣਾ ਪਏਗਾ ਉਸ ਵੋਟ ਦੀ ਖਾਤਰ। ਅੱਗੋਂ ਪਤਾ ਨਹੀਂ ਕੀ ਹੁੰਦਾ ਕੀ ਨਹੀਂ ਹੁੰਦਾ, ਲੇਕਿਨ ਵੋਟ ਉਹਨੂੰ ਦਿਓ ਜਿਹੜਾ ਵੋਟ ਦਾ ਹੱਕਦਾਰ ਹੈ।